कि ਜਿਹੜਾ ਸਾਨੂੰ ਇੱਥੇ ਬੈਠਿਆਂ ਲੱਗਦਾ ਹੈ ਕਿ ਵੀ ਇਹ ਸਿੱਖ ਹੋ ਕੇ ਸਿਰਾਂ ਤੇ ਇਹਨਾਂ ਦੇ ਪੱਗਾਂ ਨੇ, ਗਲਾਂ 'ਚ ਕਿਰਪਾਨ ਪਾਈ ਹੋਈ ਹੈ, ਕੀ ਇਹ ਕੰਮ ਕਰ ਰਹੇ ਨੇ, ਪਰ ਉੱਥੇ ਬੈਠੇ ਬਹੁਤਿਆਂ ਨੂੰ ਲੱਗਦਾ ਨਹੀਂ ਕਿ ਹੋ ਰਿਹਾ। ਉਹ ਤਾਂ ਇਹ ਆਰਗੂਮੈਂਟ ਦੇਣਗੇ ਜੀ ਸਭ 'ਚ ਹੀ ਰੱਬ ਹੁੰਦਾ, ਨਾਲੇ ਅਸੀਂ ਤਾਂ ਕਿਹੜਾ ਕਿਸੇ ਨਾਲ ਨਫ਼ਰਤ ਥੋੜੀ। ਇਹ ਨਫ਼ਰਤ ਨਹੀਂ ਹੈ। ਅਸੀਂ ਇਹ ਕਹਿੰਦੇ ਹਾਂ ਕਿ ਧਰਮ ਨੂੰ ਕਮਰਸ਼ੀਅਲਾਈਜ਼ ਨਾ ਕਰੋ, ਧਰਮ ਦਾ ਸਿਆਸੀ ਸੌਦਾ ਬਣਾ ਕੇ ਨਾ ਵੇਚੋ, ਕਿਉਂਕਿ ਇਸ ਕਿਸਮ ਦੇ ਨਾ ਹਿੰਦੂ ਨੇ, ਨਾ ਸਿੱਖ ਨੇ, ਨਾ ਮੁਸਲਮਾਨ ਨੇ। ਉਹ ਤਾਂ ਉਸ ਪਾਰਟ ਨੂੰ ਯੂਜ਼ ਕਰ ਰਹੇ ਨੇ, ਉਸ ਸ਼ਕਲ ਨੂੰ ਵੋਟਾਂ ਲੈਣ ਲਈ ਜਾਂ ਮੈਜੋਰਟੀ ਨੂੰ ਖੁਸ਼ ਕਰਨ ਦੇ ਲਈ। ਕੈਪਟਨ ਅਮਰਿੰਦਰ ਜਿਹੜਾ ਹੈ, ਉਹ ਜਦੋਂ ਉਹਨੇ ਪਿਛਲੀ ਪ੍ਰੈਸ ਕਾਨਫਰੰਸ ਵੀ ਕੀਤੀ, ਹੱਥ ਵੀ ਉਹਦੇ ਕੰਬ ਰਹੇ ਸੀ। ਉਹਨੇ ਕਿਸੇ ਨੇ ਕਿਹਾ ਵੀ ਅੱਜ ਪੈਗ ਸਵੇਰੇ ਆਉਣ ਲੱਗੇ ਨਹੀਂ ਲਾਇਆ ਹੁਣ, ਤਾਂ ਹਾਲਤ ਤਾਂ ਫਿਰ ਇਹੀ ਹੁੰਦੀ ਹੈ। ਸੋ ਦਿਸ ਇਜ਼ ਅ ਸਿੱਖ ਸਟੇਟਮੈਂਟ ਆਫ ਅ ਸਿੱਖ ਮੈਨ, ਰਿਜ਼ਾਈਨ ਕਰੇ, ਕਿਉਂਕਿ ਹੁਣ ਅਮਿਤ ਸ਼ਾਹ ਜਾਂ ਦੂਜੇ ਨੇ ਵੀ ਠੁੱਡ ਮਾਰਤਾ, ਉਹਨੇ ਮਿਲਣ ਦੇ ਤੋਂ ਵੀ ਨਾ ਕਰਤੀ। ਔਰ ਹੁਣ ਉਹ ਸੋਨੀਆ ਨੂੰ ਵੀ ਕਹਿ ਰਿਹਾ ਕਿ ਜੀ ਤੁਸੀਂ ਇਸ ਕਿਸਮ ਦੇ ਬੰਦੇ ਲਾ ਰਹੇ ਹੋ ਜਿਹੜੇ RSS ਦੀ ਬੈਕਗਰਾਉਂਡ ਦੇ ਨੇ। ਉਹ ਨਵਜੋਤ ਸਿੱਧੂ ਨੂੰ ਕਹਿ ਵੀ ਤੂੰ ਤਾਂ ਜਾ ਕੇ ਉਹਨਾਂ ਦੇ ਨਾਲ ਸੀਟ ਐਡਜਸਟਮੈਂਟ ਸ਼ੇਅਰ ਤੇ ਉਹਨਾਂ ਦੇ ਪੈਰਾਂ 'ਚ ਡਿੱਗਿਆ, ਤੈਨੂੰ ਨਹੀਂ ਨਜ਼ਰ ਆ ਰਿਹਾ ਵੀ ਅਮਿਤ ਸ਼ਾਹ ਤੇ ਮੋਦੀ ਕੌਣ ਨੇ? ਹੁਣ ਜਦੋਂ ਅਸੀਂ ਪੰਜਾਬ 'ਚ ਦੇਖ ਰਹੇ ਹਾਂ, ਲੋਕ ਤਾਂ ਦੇਖ ਰਹੇ ਨੇ ਜੀ ਇਹ ਸਿੱਧੂ ਨੇ ਕੀ ਕਿਹਾ, ਚੰਨੀ ਨੇ ਕੀ ਕਿਹਾ, ਇਹਨੂੰ ਸਿੱਧੂ ਨੂੰ ਕੱਢ ਵੀ ਦੇਣਗੇ ਕਿ ਨਹੀਂ। ਤੇ ਅਚਾਨਕ ਖਬਰ ਆਈ ਕਿ ਪੰਜਾਬ ਸਰਕਾਰ ਦੇ ਜਹਾਜ਼ ਦੇ ਉੱਤੇ ਇਹ ਸਿੱਧੂ ਵੀ ਔਰ ਚੰਨੀ ਵੀ ਔਰ ਨਾਲ ਉਹਨਾਂ ਦੇ ਹੋਰ 2-3 ਇਹ ਕੇਦਾਰਨਾਥ ਧਾਮ ਪਹੁੰਚ ਗਏ ਨੇ ਔਰ ਉਹਦੇ ਪਹਾੜੀਆਂ ਦੇ ਉੱਤੇ ਬੈਠੇ ਫੋਟੋ ਲਵਾ ਰਹੇ ਨੇ। ਦੀ ਨਵਜੋਤ ਸਿੱਧੂ ਦੀ ਉਹ ਹਿੰਦੂ ਮਹਾਸਭਾ ਦੀ ਗੈਦਰਿੰਗ ਦੀ ਸਪੀਚ ਸੁਣੋ, ਵਿੱਚ ਹੀ ਜਕਾਰਾ, ਵਿੱਚ ਹੀ ਉਹ ਜੈ ਰਾਮ, ਵਿੱਚ ਹੀ ਮਤਲਬ ਉਹ ਇਸ ਦੇ ਲਈ ਜੇ ਕਿਸੇ ਹੋਰੇ ਮਜ਼ਹਬ 'ਚ ਹੁੰਦਾ ਤੇ ਇਹ ਤੇ ਬਲੈਸਫੇਮੀ ਦੇ ਚਾਰਜ ਲਾ ਕੇ ਇਹਨੂੰ ਫਿਰ ਸਖਤ ਸਜ਼ਾ ਦਿੱਤੀ ਹੁੰਦੀ। ਪਰ ਉੱਥੇ ਸਭ ਕੁਝ ਐਕਸੈਪਟੇਬਲ ਹੈ ਕਿਉਂਕਿ ਇਸ ਵੇਲੇ ਜਿਹੜਾ ਪ੍ਰੀਵੈਲੈਂਟ ਕਲਚਰ ਹੈ ਉਹ ਹਿੰਦੂਤਵਾ ਦਾ ਥਾਟ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਕੇਦਾਰਨਾਥ ਧਾਮ ਦੀ ਯਾਤਰਾ ਤੇ ਹਨ। ਸੋ ਇੱਕ ਪਾਸੇ ਸਿੱਖ ਨਸਲਕੁਸ਼ੀ ਦਾ ਜਿਹੜਾ ਹਫ਼ਤਾ ਹੈ ਉਹ ਚੱਲ ਰਿਹਾ ਹੈ, ਉਸ ਬਾਰੇ ਉਹ ਕਿਸੇ ਕੋਲ ਵੀ ਜਿਹੜਾ ਇੱਕ ਵੀ ਲਫ਼ਜ਼ ਕਹਿਣ ਨੂੰ ਨਹੀਂ ਹੈ, ਪਰ ਹਿੰਦੂਆਂ ਨੂੰ ਖੁਸ਼ ਕਰਨ ਲਈ ਮੰਦਰਾਂ ਦੇ ਗੇੜੇ ਲਾ ਰਹੇ ਨੇ। ਸੋ ਕਾਂਗਰਸ ਪਾਰਟੀ ਜਿਹੜਾ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਕਿ ਸਿੱਖੀ ਵੈਲਿਊਜ਼ ਨੂੰ ਪੂਰੀ ਤਰ੍ਹਾਂ ਪਰਨਾਏ ਹੋਏ ਸੀ, ਉਹਨਾਂ ਦੇ ਅੰਦਰ ਗੁਰੂ ਨੇ, ਰੱਬ ਨੇ ਹੌਸਲਾ ਭਰਿਆ ਹੋਇਆ ਸੀ ਚੈਲੰਜ ਕਰਨ ਦਾ ਵੀ। ਜਦੋਂ ਐਮਰਜੈਂਸੀ ਤੋਂ ਬਾਅਦ ਚੋਣਾਂ ਹੋਈਆਂ, ਜਨਤਾ ਪਾਰਟੀ ਦੀ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ, ਪੰਜਾਬ ਦੇ ਵਿੱਚੋਂ ਵੀ ਇਹ ਸਾਰੇ ਅਕਾਲੀ ਲੀਡਰ ਜਿਹੜੇ ਨੇ ਇਹ MP ਬਣ ਕੇ ਗਏ, ਟੌੜਾ ਵੀ, ਤਲਵੰਡੀ ਵੀ, ਬਾਦਲ ਵੀ, ਔਰ ਪੂਰੀ ਇੱਕ ਵੇਵ ਭਾਰਤ ਪਰ ਚੱਲੀ। ਇੰਦਰਾ ਗਾਂਧੀ ਵੀ ਆਪਣੀ ਸੀਟ ਹਾਰ ਗਈ ਸੀ। ਔਰ ਦਿੱਲੀ ਦੇ ਵਿੱਚ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਾਂ ਉਸ ਦੇ ਦੌਰਾਨ ਉਹਨਾਂ ਨੇ ਫੈਸਲਾ ਕੀਤਾ, ਕਿਉਂਕਿ ਅਕਾਲੀਆਂ ਨੇ ਐਮਰਜੈਂਸੀ ਦੇ ਮੋਰਚੇ 'ਚ ਵੱਡਾ ਯੋਗਦਾਨ ਪਾਇਆ ਸੀ, 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਸੀ ਔਰ ਉਸ ਵੇਲੇ ਬੜੀ ਬੱਲੇ ਬੱਲੇ ਜੈ ਜੈਕਾਰ ਕਿ ਸਿੱਖੋਂ ਨੇ ਹਮੇ ਆਜ਼ਾਦੀ ਦਿਲਾਈ, ਇਹ ਉਹ ਇਸ ਕਿਸਮ ਦੇ ਜੁਮਲੇ ਜਿਹੜੇ ਨੇ ਬੋਲੇ ਜਾਂਦੇ ਸੀ। ਗੁਰੂ ਰਾਮਦਾਸ ਜੀ ਦਾ ਅੰਮ੍ਰਿਤਸਰ ਸ਼ਹਿਰ ਜਿਹੜਾ ਉਹਨਾਂ ਵਸਾਇਆ ਉਹਦਾ 400 ਸਾਲਾ ਸੀ ਔਰ ਅੰਮ੍ਰਿਤਸਰ 'ਚ ਸਮਾਗਮ ਚੱਲ ਰਹੇ ਸੀ। ਔਰ ਮੈਨੂੰ ਯਾਦ ਹੈ ਕਿ ਹਰ 2 ਮਿੰਟ ਬਾਅਦ ਜਹਾਜ਼ ਤੋਂ ਕਦੇ ਮੁਰਾਰਜੀ ਦੇਸਾਈ ਉਤਰ ਰਿਹਾ ਹੈ, ਚੰਦਰ ਸ਼ੇਖਰ ਆ ਰਿਹਾ, ਕੋਈ ਮਿਨਿਸਟਰ ਆ ਰਿਹਾ ਹੈ ਔਰ ਉਹ ਪੂਰਾ ਇੱਕ ਹਫ਼ਤਾ ਜਿਹੜੇ ਨੇ ਵੱਡੇ ਵੱਡੇ ਸਮਾਗਮ ਚੱਲਦੇ ਰਹੇ। ਲੇਕਿਨ ਜਦੋਂ ਉਹਨਾਂ ਦੀ ਸਹੁੰ ਚੁੱਕ ਔਰ ਦੂਸਰਾ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਗਾਂਧੀ ਦੀ ਸਮਾਧੀ ਤੇ ਜਾ ਕੇ ਵੀ ਜਿਹੜਾ ਇਹ ਸਹੁੰ ਚੁੱਕਣੀ ਹੈ ਕਿ ਇਹ ਜਿਹੜਾ ਅਸੀਂ ਦੇਸ਼ ਨੂੰ ਸਰਵ ਕਰਾਂਗੇ। ਹੁਣ ਅਕਾਲੀ ਜਿਹੜੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਮਸੀਹ ਪਾਵਰ ਆਈ ਹੈ, ਜੇਲ੍ਹਾਂ 'ਚੋਂ ਨਿਕਲੇ, ਉਹ ਵੀ ਉੱਥੇ ਪਹੁੰਚ ਗਏ ਗਾਂਧੀ ਦੀ ਸਮਾਧੀ ਤੇ। ਔਰ ਸੰਤ ਪਿੰਡਾਂ ਵਾਲੇ ਇਸ ਦੇ ਉੱਤੇ ਬੜੀ ਤਿੱਖੀ ਟਿੱਪਣੀ ਕਰਦੇ ਸੀ। ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਬਾਜਾਂ ਵਾਲੇ ਦੇ ਸ਼ੇਰ ਪੁੱਤਰ ਹੋ ਕਿ ਚਰਖੇ ਬੱਕਰੀ ਦੇ ਸਿੱਖ ਹੋ। ਉਹ ਗਾਂਧੀਵਾਦੀ ਆਈਡੀਓਲੋਜੀ ਨੂੰ ਜਾਂ ਹਿੰਦੂਤਵਾ ਦਾ ਜਿਹੜਾ ਅੱਜ ਨਾਂ ਹੈ ਉਹ ਉਹਨਾਂ ਨੂੰ ਚਰਖੇ ਬੱਕਰੀ ਦੇ ਸਿੱਖ ਕਹਿੰਦੇ ਸੀ, ਕਿਉਂਕਿ ਗਾਂਧੀ ਨੇ ਚਰਖਾ ਤੇ ਨਾਲ ਬੱਕਰੀ ਰੱਖੀ। ਉਹਨਾਂ ਨੇ ਕਹਿਣਾ ਵੀ ਇਹ ਤੁਸੀਂ ਗੁਰੂ ਦੇ ਸਿੱਖ ਨਹੀਂ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਤਾਂ ਬਿਨਾਂ ਰੱਬ ਤੋਂ, ਅਕਾਲ ਪੁਰਖ ਤੋਂ ਕਿਤੇ ਸਿਰ ਝੁਕਾਉਂਦਾ ਹੀ ਨਹੀਂ ਹੈ।
ਤੁਸੀਂ ਕਿਹੜਾ ਜਾ ਕੇ ਗਾਂਧੀ ਨੂੰ, ਤੁਹਾਡਾ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡਾ ਬਾਪੂ ਗੁਰੂ ਗੋਬਿੰਦ ਸਿੰਘ ਹੈ ਕਿ ਤੁਹਾਡਾ ਬਾਪੂ ਗਾਂਧੀ ਹੈ? ਵੀ ਜਿਨ੍ਹਾਂ ਦਾ ਬਾਪੂ ਹੈ ਉਹਨਾਂ ਨੂੰ ਜਾਣਦੇ ਹੋ ਵੀ ਤੁਹਾਡਾ ਐਸਾ ਕਿਹੜੀ ਵੇਲਣੇ 'ਚ ਬਾਂਹ ਆਈ ਹੋਈ ਸੀ ਕਿ ਤੁਸੀਂ ਉਹਨਾਂ ਦੇ ਮਗਰ ਜਾ ਕੇ ਉਸ ਚਰਖੇ ਬੱਕਰੀ ਵਾਲੇ ਦੀ ਜਿਹੜੀ ਹੈ ਉਸ ਦੀ ਅਰਦਲ 'ਚ ਜਾ ਕੇ ਖਲੋਤੇ ਹੋ। ਲੇਕਿਨ ਹੁਣ ਇਹ ਗੱਲ ਅਸੀਂ ਆਲਮੋਸਟ ਜਿਹੜਾ 40 ਸਾਲ ਪਹਿਲਾਂ ਦੀ ਕਰ ਰਹੇ ਹਾਂ। ਹੁਣ ਤਾਂ ਬਹੁਤ ਸਾਰਾ ਪਾਣੀ ਦਰਿਆਵਾਂ ਦੇ ਵਿੱਚੋਂ ਹੀ ਨਹੀਂ ਵਗਿਆ, ਪੁਲਾਂ ਦੇ ਉੱਤੋਂ ਵੀ ਵਗ ਚੁੱਕਿਆ। ਹੁਣ ਜਿਹੜੀ ਗੱਲ ਸਾਨੂੰ ਬਾਹਰ ਬੈਠਿਆਂ ਨੂੰ ਲੱਗਦੀ ਹੈ ਜਦੋਂ ਅਸੀਂ ਉੱਥੇ ਦੇਖਦੇ ਹਾਂ ਕਿ ਭਾਈ ਆ ਅਜੇ ਕੁਝ ਸਮਾਂ ਪਹਿਲਾਂ ਅਕਾਲੀਆਂ ਨੂੰ ਜਿਹਦੇ 'ਚੋਂ ਵੱਡੇ ਸ਼ਿਵਲਿੰਗ ਦੇ ਨੇੜੇ ਬੈਠੀ ਹੈ ਹਰਸਿਮਰਤ, ਉਹਨੂੰ ਦੁੱਧ ਨਾਲ ਨਵਾ ਰਹੀ ਹੈ, ਜਾਂ ਸੁਖਬੀਰ ਬਾਦਲ ਸਿਰ ਦੇ ਵਿੱਚ ਹੋਲੀ ਦਾ ਰੰਗ ਪਾ ਕੇ ਆਪਣੇ ਮੁੰਡੇ ਨਾਲ ਵੀ ਹੋਲੀ ਖੇਡ ਰਿਹਾ ਹੈ, ਜਾਂ ਨਵਜੋਤ ਸਿੱਧੂ ਜਿਹਨੇ ਅੱਧੀ ਬਾਂਹ ਜਾਦੂ ਟੂਣਿਆਂ ਵਾਲੇ ਲਾਲ ਉਸ ਧਾਗੇ ਨਾਲ ਬੰਨੀ ਹੁੰਦੀ ਹੈ ਔਰ ਮੱਥੇ ਤੇ ਵੱਡਾ ਟਿੱਕਾ ਲਾ ਕੇ ਉਹ ਐਡਰੈਸ ਕਰ ਰਿਹਾ ਹੁੰਦਾ ਹੈ, ਔਰ ਦੂਸਰਾ ਹੁੰਦਾ ਹੈ ਜਾਂ ਕੋਈ ਭਜਨ ਜਿਹੜੇ ਨੇ ਉਹਨਾਂ ਜਗਰਾਤਿਆਂ ਦੇ ਵਿੱਚ। ਉੱਥੋਂ ਵਾਲਿਆਂ ਨੂੰ ਕਰਵਾ ਚੌਥ ਜਿਹਦੇ 'ਚ ਤੁਸੀਂ ਦੇਖੋਗੇ ਕਿ ਸਿੱਖ ਔਰਤਾਂ ਵੀ ਜਿਹੜੀਆਂ ਨੇ ਉਹ ਹਿੰਦੂ ਕਲਚਰ ਦਾ ਸ਼ਿਕਾਰ ਹੋ ਕੇ ਕਿੱਥੋਂ ਤੱਕ ਪਹੁੰਚੀਆਂ ਹੋਈਆਂ। ਔਰ ਸਾਨੂੰ ਜਿਹੜੇ, ਕਿਉਂਕਿ ਬਾਹਰ ਇਸ ਵੇਲੇ ਜਿਹੜਾ ਸਿੱਖ ਹੈ ਉਹ ਸਿਆਸੀ ਤੌਰ ਤੇ ਤਾਂ ਜਾਗਰੂਕ ਹੈ ਹੀ ਹੈ, ਮਜ਼ਹਬੀ ਤੌਰ ਤੇ ਵੀ ਉਹ ਬੜਾ ਕਲੀਅਰ ਹੈ ਕਿ ਉਹਨੇ ਕਿਹਨਾਂ ਸਿੱਖੀ ਦੀਆਂ ਵੈਲਿਊ ਸਾਡੀਆਂ ਮੂਲ ਵੈਲਿਊਜ਼ ਨੇ, ਕਿੱਥੇ ਗੁਰਮਤ ਹੈ, ਕਿੱਥੇ ਮਨਮਤ ਹੈ, ਕਿੱਥੇ ਹਿੰਦੂ ਮਤ ਦਾ ਪ੍ਰਭਾਵ ਜਿਹੜਾ ਹੈ ਡੋਮੀਨੇਟ ਕਲਚਰ ਦੇ ਥੱਲੇ ਕਿਵੇਂ ਇਹ ਸਾਡੇ ਵਿੱਚ ਵੜ ਰਿਹਾ ਹੈ। ਔਰ ਇਹ ਸਮਝ ਆ ਸਕਦੀ ਹੈ ਕਿ ਡੋਮੀਨੇਟ ਕਲਚਰ ਕਿਵੇਂ, ਹੁਣ ਇਹਨਾਂ ਮੁਲਕਾਂ 'ਚ ਵੀ ਭਾਵੇਂ ਇੱਥੇ ਜਾਗਰੂਕਤਾ ਹੈ, ਸਾਡੇ ਗੁਰਦੁਆਰਿਆਂ 'ਚ ਕੋਈ ਇਸ ਕਿਸਮ ਦੀਆਂ ਹਿੰਦੂਆਈਜ਼ ਪ੍ਰੈਕਟਿਸਿਸ ਨਹੀਂ ਨੇ, ਲੇਕਿਨ ਇੱਥੇ ਜਦੋਂ ਹੁਣ ਆ ਕ੍ਰਿਸਮਸ ਹੋਣ ਵਾਲੀ ਹੈ, ਅੱਧਿਆਂ ਦੇ ਘਰਾਂ ਦੇ ਵਿੱਚ ਕ੍ਰਿਸਮਸ ਟਰੀ ਲੱਗੇ ਹੋਣੇ ਨੇ, ਕਿਉਂਕਿ ਹੁੰਦਾ ਜੀ ਸਾਡੇ ਬੱਚੇ, ਉਹਨਾਂ ਨੂੰ ਹੁੰਦਾ ਜੀ ਸਾਰੇ ਉਹਨਾਂ ਹੁਣ ਕ੍ਰਿਸਮਸ ਟਰੀ ਦੇ ਨਾਲ ਕੀ ਸੰਬੰਧ ਹੈ? ਇਹ ਕ੍ਰਿਸਚੀਅਨਿਟੀ ਨਾਲ ਜੁੜਿਆ ਹੋਇਆ ਹੈ, ਗਿਫਟਸ ਨਾਲ ਜੁੜਿਆ ਹੋਇਆ ਹੈ, ਪਰ ਕਲਚਰ ਇੰਨਾ ਕੁ ਡੋਮੀਨੇਟਿੰਗ ਹੈ ਕਿ ਬਈ ਤੁਸੀਂ ਅਲਟੀਮੇਟਲੀ ਕਹਿੰਦੇ ਹੋ ਚਲੋ ਬੱਚੇ ਘੱਟੋ ਘੱਟ ਘਰ ਤੇ ਰਹਿੰਦੇ ਨੇ, ਕੋਈ ਨਹੀਂ ਜੇ ਉਹ ਵੀ ਕਹਿੰਦੇ ਨੇ ਵੀ ਲਾ ਦਿਓ ਉਹਦੇ ਤੇ ਵੀ ਲਾਈਟਾਂ ਲਾ ਦਿਓ, ਚਲੋ ਇਟ ਇਜ਼ ਏ ਫਨ, ਹੈ ਨਾ। ਇਹ ਹੁੰਦਾ ਹੈ ਕਿ ਜਦੋਂ ਡੋਮੀਨੇਟ ਕਲਚਰ, ਕਿਸੇ ਨੂੰ ਇਹ ਯਾਦ ਵੀ ਨਹੀਂ ਹੋਣਾ ਕਿ ਭਾਈ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ, ਪਰ ਇਹ ਡੋਮੀਨੇਟ ਕਲਚਰ ਦਾ ਔਰ ਜਿਹੜਾ ਅੱਜ ਪਰਵੇਸਿਵ ਹਿੰਦੂ ਕਲਚਰ ਹੈ ਉਹਨੇ ਇਸ ਕਦਰ ਸਭ ਕੁਝ ਰੋੜ ਦਿੱਤਾ ਹੈ ਕਿ ਜਿਹੜਾ ਸਾਨੂੰ ਇੱਥੇ ਬੈਠਿਆਂ ਲੱਗਦਾ ਹੈ ਕਿ ਵੀ ਇਹ ਸਿੱਖ ਹੋ ਕੇ ਸਿਰਾਂ ਤੇ ਇਹਨਾਂ ਦੇ ਪੱਗਾਂ ਨੇ, ਗਲਾਂ 'ਚ ਕਿਰਪਾਨ ਪਾਈ ਹੋਈ ਹੈ, ਕੀ ਇਹ ਕੰਮ ਕਰ ਰਹੇ ਨੇ, ਪਰ ਉੱਥੇ ਬੈਠੇ ਬਹੁਤਿਆਂ ਨੂੰ ਲੱਗਦਾ ਨਹੀਂ ਕਿ ਹੋ ਰਿਹਾ। ਉਹ ਤਾਂ ਇਹ ਆਰਗੂਮੈਂਟ ਦੇਣਗੇ ਜੀ ਸਭ 'ਚ ਹੀ ਰੱਬ ਹੁੰਦਾ, ਨਾਲੇ ਅਸੀਂ ਤਾਂ ਕਿਹੜਾ ਕਿਸੇ ਨਾਲ ਨਫ਼ਰਤ ਥੋੜੀ। ਇਹ ਨਫ਼ਰਤ ਨਹੀਂ ਹੈ, ਅਸੀਂ ਇਹ ਕਹਿੰਦੇ ਹਾਂ ਕਿ ਧਰਮ ਨੂੰ ਕਮਰਸ਼ੀਅਲਾਈਜ਼ ਨਾ ਕਰੋ, ਧਰਮ ਦਾ ਸਿਆਸੀ ਸੌਦਾ ਬਣਾ ਕੇ ਨਾ ਵੇਚੋ, ਕਿਉਂਕਿ ਇਸ ਕਿਸਮ ਦੇ ਨਾ ਹਿੰਦੂ ਨੇ, ਨਾ ਸਿੱਖ ਨੇ, ਨਾ ਮੁਸਲਮਾਨ ਨੇ। ਉਹ ਤਾਂ ਉਸ ਪਾਰਟ ਨੂੰ ਯੂਜ਼ ਕਰ ਰਹੇ ਨੇ, ਉਸ ਸ਼ਕਲ ਨੂੰ ਵੋਟਾਂ ਲੈਣ ਲਈ ਜਾਂ ਮੈਜੋਰਟੀ ਨੂੰ ਖੁਸ਼ ਕਰਨ ਦੇ ਲਈ। ਪੰਜਾਬ ਕਾਂਗਰਸ, ਜਦੋਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਜਦੋਂ ਮੈਜੋਰਿਟੇਰੀਅਨਿਜ਼ਮ ਹੁੰਦਾ ਹੈ, ਵੱਡ ਗਿਣਤੀ ਨੂੰ ਰਿਝਾਉਣ ਦੀ ਲਾਈਨ ਹੁੰਦੀ ਹੈ, ਤੇ ਸਿਆਸੀ ਪਾਰਟੀ ਦਾ ਨਾਂ ਕੁਝ ਵੀ ਹੋਏ, ਅਲਟੀਮੇਟਲੀ ਮਕਸਦ ਹੁੰਦਾ ਹੈ ਕਿ ਮੈਜੋਰਿਟੀ ਨੂੰ ਖੁਸ਼ ਕਰਨਾ। ਰਾਮ ਮੰਦਰ ਜਿਸ ਅੰਦਾਜ਼ 'ਚ ਬਾਬਰੀ ਮਸਜਿਦ ਢਾਹ ਕੇ ਬਣਾਇਆ ਗਿਆ, ਪ੍ਰਿਯੰਕਾ ਗਾਂਧੀ ਕਾਂਗਰਸ ਦੀ ਵੱਡੀ, ਅੱਜ ਅਸੀਂ RSS ਦੇ ਹਿੰਦੂਤਵਾ ਦੀ ਗੱਲ ਨਹੀਂ ਕਰਾਂਗੇ, ਉਹਨਾਂ ਦਾ ਤਾਂ ਆਲਰੇਡੀ ਕਲੀਅਰ ਹੈ ਕਿ ਉਹ ਕਿੱਧਰ ਨੂੰ ਜਾ ਰਹੇ ਨੇ। ਤੇ ਪ੍ਰਿਯੰਕਾ ਨੇ ਉਹਦੇ ਨਾਲ ਇਹ ਟਵੀਟ ਕੀਤਾ ਸੀ ਕਿ ਮੇਰੇ ਪਿਤਾ ਜੀ ਦੀ ਵੀ ਬੜੀ ਚਾਹਨਾ ਸੀ ਕਿ ਮੰਦਿਰ ਬਣੇ। ਸਭ ਤੋਂ ਪਹਿਲਾਂ 1985 'ਚ ਜਿਹੜੇ ਦਰਵਾਜ਼ੇ ਖੁਲਾਏ ਸੀ ਰਾਮ ਮੰਦਿਰ ਦੇ, ਉਹ ਮੇਰੇ ਪਿਤਾ ਜੀ ਨੇ ਖੁਲਾਏ, ਗਲਤ ਗੱਲ ਨਹੀਂ ਸੀ। ਰਾਜੀਵ ਗਾਂਧੀ ਨੇ ਹੀ ਇਹ ਸਾਰੀ ਜੋ ਅਲਟੀਮੇਟਲੀ ਮਸਜਿਦ ਨੂੰ ਢਾਣ ਤੱਕ ਗੱਲ ਪਹੁੰਚੀ, ਇਸ ਦੀ ਸ਼ੁਰੂਆਤ ਰਾਜੀਵ ਗਾਂਧੀ ਨੇ ਕੀਤੀ। ਔਰ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ ਤੇ ਉਸ ਵੇਲੇ ਵੀ ਕਾਂਗਰਸ ਦੀ ਹਕੂਮਤ ਸੀ, ਨਰਸਿਮਹਾ ਰਾਓ ਦੀ। ਸੋ ਅੱਪਰ ਲੈਵਲ ਤੇ ਜਦੋਂ ਇਸ ਕਿਸਮ ਦਾ ਕਲਚਰ ਕ੍ਰੀਏਟ ਹੋ ਜਾਂਦਾ ਹੈ, ਰਾਹੁਲ ਗਾਂਧੀ ਜਿਹੜਾ ਕਿ ਇਹ ਸਾਬਤ ਕਰਦਾ ਹੈ ਕਿ ਮੈਂ ਸ਼ਿਵ ਜੀ ਦਾ ਭਗਤ ਹਾਂ, ਮੈਂ ਜਨੇਊ ਪਾਇਆ ਹੋਇਆ, ਉਹ ਗੁਜਰਾਤ ਔਰ ਕਰਨਾਟਕਾ 'ਚ ਜਾਂਦਾ ਚੋਣ ਦੌਰੇ ਵੇਲੇ, 200 ਮੰਦਰਾਂ 'ਚ ਜਾਂਦਾ, ਇੱਕ ਵੀ ਕਿਸੇ ਮਸਜਿਦ ਜਾਂ ਚਰਚ ਜਾਂ ਗੁਰਦੁਆਰੇ 'ਚ ਨਹੀਂ ਜਾ, ਹਿੰਦੂਆਂ ਨੂੰ ਦੱਸਣ ਦੇ ਲਈ ਕਿ ਹੁਣ ਵੀ ਤੁਸੀਂ ਦੇਖੋਗੇ ਕਿ ਵੀ ਬਨਾਰਸ ਗਈ ਹੈ ਔਰ ਪ੍ਰਿਯੰਕਾ, ਔਰ ਮਤਲਬ
ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕੈਮਰਿਆਂ ਦੀ ਰੌਸ਼ਨੀ ਦੇ ਥੱਲੇ ਕਿ ਉਹਨਾਂ ਨੇ ਸਾਬਤ ਕਰਨਾ। ਉਹ ਮੁਬਾਰਕ ਉਹ ਵੀ ਹਿੰਦੂ ਨੇ, ਉਹਨਾਂ ਨੇ ਕਿਹਨੂੰ ਕਰਨਾ। ਅਸੀਂ ਗੱਲ ਜੇ ਪੰਜਾਬ ਦੇ ਹਵਾਲੇ ਨਾਲ ਕਰੀਏ, ਜਦੋਂ ਅਸੀਂ ਇੱਥੇ ਬੈਠੇ 37 ਵਰਿਆਂ ਬਾਅਦ ਹਰ ਸਿੱਖ ਤੜਫਦਾ ਹੈ। ਉਹ ਗੁਰਦੁਆਰਿਆਂ ਦੇ ਵਿੱਚ ਜਿੱਥੇ ਆਉਣ ਵਾਲੇ ਸਾਰਾ ਹਫਤਾ ਇਹ ਘੱਲੂਕਾਰਾ 84 ਦੀ ਯਾਦ ਜੂਨ ਦੇ ਮਹੀਨੇ 'ਚ ਹੁੰਦੀ ਹੈ। ਇਹ ਸਾਰਾ ਹਫਤਾ ਨਸਲਕੁਸ਼ੀ 84 ਦੀ ਯਾਦ ਜਿਹੜੀ ਹੈ, ਇਹਨੂੰ ਘੱਲੂਕਾਰਾ ਵੀ ਲਫ਼ਜ਼ ਦੁਹਰਾਇਆ ਜਾਂਦਾ ਹੁੰਦੀ ਹੈ। ਲੇਕਿਨ ਤੁਹਾਨੂੰ ਇਸ ਹਫਤੇ ਦੇ ਚਲਦਿਆਂ ਕੋਈ ਇਹਨਾਂ ਦੇ ਟਵੀਟ ਨਹੀਂ ਮਿਲੇ ਹੋਣਗੇ ਕਿ ਇਹ ਅਮਰਿੰਦਰ ਜਿਹੜਾ ਕਿ ਉੜਕ ਉੜਕ ਕੇ ਕਿ ਜੀ ਮੈਂ 52 ਸਾਲ ਕਾਂਗਰਸ ਦੀ ਸੇਵਾ ਕੀਤੀ, ਅੱਜ ਉਹਨੇ ਆਪਣਾ ਰਿਜ਼ਾਈਨ ਭੇਜਿਆ ਸੋਨੀਆ ਗਾਂਧੀ ਨੂੰ 7 ਸਫ਼ੇ ਦਾ, ਉਹ ਸਾਰਾ ਜਿਵੇਂ ਮੈਂ ਇਹ ਵੀ ਕੀਤਾ, ਉਹ ਜਿਵੇਂ ਰੋਣੇ ਰੋ ਰਿਹਾ ਹੁੰਦਾ। ਔਰ ਪੰਜਾਬ ਲੋਕ ਕਾਂਗਰਸ ਨਾਂ ਦੀ ਉਹਨੇ ਨਵੀਂ ਪਾਰਟੀ ਬਣਾਈ ਹੈ। ਔਰ ਮੈਂ ਉਹਦਾ ਸਾਰਾ ਪੜ੍ਹ ਕੇ ਜਦੋਂ ਹਾਲਾਂ ਮੈਂ ਪਹਿਲਾਂ ਸੀ ਮੈਂ ਕਿਹਾ ਉਹਨੂੰ ਮੈਂ ਜਰਾ ਭੰਨਾ ਉਹਦਾ ਇੱਕ ਇੱਕ ਲਾਈਨ ਨੂੰ। ਫਿਰ ਮੈਂ ਕਿਹਾ ਵੀ ਕਿਸੇ ਜ਼ਮਾਨੇ 'ਚ ਕਿਸੇ ਨੇ ਜਿਹੜਾ ਗੱਦੀਓਂ ਲੱਥਾ ਉਹ ਬੀਤੇ 'ਚ ਆਪਣੇ ਆਪ ਨੂੰ ਟਰੂ ਸਾਬਤ ਕਰਨ ਦੇ ਲਈ ਜਬਲੀਆਂ ਮਾਰ ਰਿਹਾ ਸੀ ਤੇ ਜਿਹਦੇ ਖਿਲਾਫ ਕਹਿ ਰਿਹਾ ਸੀ, ਉਹਨੇ ਇੱਕ ਲਾਈਨ ਕਹੀ ਕਿ ਦਿਸ ਇਜ਼ ਦਾ ਸਿੱਖ ਸਟੇਟਮੈਂਟ ਆਫ ਏ ਸਿੱਖ ਮੈਨ, ਕਿ ਇਹ ਬਿਮਾਰ ਬਿਆਨ ਹੈ ਬਿਮਾਰ ਆਦਮੀ ਦਾ। ਸੋ ਹੁਣ ਤਾਂ ਕੈਪਟਨ ਅਮਰਿੰਦਰ ਜਿਹੜਾ ਹੈ, ਉਹ ਜਦੋਂ ਉਹਨੇ ਪਿਛਲੀ ਪ੍ਰੈਸ ਕਾਨਫਰੰਸ ਵੀ ਕੀਤੀ, ਹੱਥ ਵੀ ਉਹਦੇ ਕੰਬ ਰਹੇ ਸੀ। ਉਹਨੇ ਕਿਸੇ ਨੇ ਕਿਹਾ ਵੀ ਅੱਜ ਪੈਗ ਸਵੇਰੇ ਆਉਣ ਲੱਗੇ ਨਹੀਂ ਲਾਇਆ ਹੋਣਾ। ਸੋ ਹਾਲਤ ਤਾਂ ਫਿਰ ਇਹੀ ਹੁੰਦੀ ਹੈ। ਸੋ ਦਿਸ ਇਜ਼ ਦਾ ਸਿੱਖ ਸਟੇਟਮੈਂਟ ਆਫ ਏ ਸਿੱਖ ਮੈਨ, ਰਿਜ਼ਾਈਨ ਕਰੇ। ਕਿਉਂਕਿ ਹੁਣ ਅਮਿਤ ਸ਼ਾਹ ਜਾਂ ਦੂਜੇ ਨੇ ਵੀ ਠੁੱਡ ਮਾਰਤਾ, ਉਹਨੇ ਮੰਨਣ ਦੇ ਤੋਂ ਵੀ ਨਾ ਕਰਤੀ। ਔਰ ਹੁਣ ਉਹ ਸੋਨੀਆ ਨੂੰ ਵੀ ਕਹਿ ਰਿਹਾ ਕਿ ਜੀ ਤੁਸੀਂ ਇਸ ਕਿਸਮ ਦੇ ਬੰਦੇ ਲਾ ਰਹੇ ਹੋ ਜਿਹੜੇ RSS ਦੀ ਬੈਕਗਰਾਊਂਡ ਦੇ ਨੇ। ਉਹ ਨਵਜੋਤ ਸਿੱਧੂ ਨੂੰ ਕਹਿ ਵੀ ਤੂੰ ਤਾਂ ਜਾ ਕੇ ਉਹਨਾਂ ਦੇ ਨਾਲ ਸੀਟ ਐਡਜਸਟਮੈਂਟ ਸ਼ੇਅਰ ਤੇ ਉਹਨਾਂ ਦੇ ਪੈਰਾਂ 'ਚ ਡਿੱਗਿਆ, ਤੈਨੂੰ ਨਹੀਂ ਨਜ਼ਰ ਆ ਰਿਹਾ ਵੀ ਅਮਿਤ ਸ਼ਾਹ ਤੇ ਮੋਦੀ ਕੌਣ ਨੇ। ਸੋ ਮਤਲਬ ਇੱਕ ਪਾਸੇ ਤਾਂ ਇਹ ਕਲਾਸ ਹੈ, ਕਿਉਂਕਿ ਅੱਜ ਅਸੀਂ ਅਕਾਲੀਆਂ ਦੀ ਗੱਲ ਅਸੀਂ ਆਲਰੇਡੀ ਕੀਤੀ, ਉਹ ਤਾਂ ਚਰਖੇ ਬੱਕਰੀ ਦੇ ਸਿੱਖ ਬਣਦੇ ਬਣਦੇ ਮੁੜ ਕੇ ਫਿਰ ਸ਼ਿਵਲਿੰਗ ਦੀ ਪੂਜਾ ਵੀ, ਔਰ ਬਾਦਲ ਨੇ ਹੀ ਪੰਜਾਬ ਦੇ ਵਿੱਚ RSS ਦੀਆਂ ਜੜ੍ਹਾਂ ਲਵਾਈਆਂ ਨੇ। ਔਰ ਉਹਨਾਂ ਨੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਆ ਪਹਿਲਾਂ ਬਾਦਲ ਖੁਦ, ਫਿਰ ਸੁਖਬੀਰ ਬਾਦਲ, ਕਿਵੇਂ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਵਾਇਲੇਟ ਕੀਤੀ ਹੈ। ਪਰ ਕਾਂਗਰਸ ਦੀ ਜੇ ਗੱਲ ਕਰੀਏ ਕਿ ਅੱਜ ਕਿੰਨਾ ਡੀਪ ਹਿੰਦੂਤਵਾ ਦਾ ਇੰਪੈਕਟ ਹੈ। ਨਵਜੋਤ ਸਿੱਧੂ ਜਿਹਨੂੰ ਹਮੇਸ਼ਾ ਆਪਣੇ ਪਿਓ ਦਾ ਨਾਂ ਹੀ ਯਾਦ ਰਹਿੰਦਾ ਹੈ ਕਿ भगवंत सिंह सिद्धू का पुत्र वो कर दिखाता अगर मुझे मौका मिलता, ਉਹਦਾ ਤੁਸੀਂ ਨਾਲ ਉਹ ਪੂਰਾ ਅੱਧਾ ਲਪੇਟਿਆ ਸਾਰੇ ਟੂਣੇ ਜੇ ਉਹਨੇ ਆਪਣੇ ਬਾਂਹ ਦੇ ਨਾਲ। ਔਰ ਹੁਣ ਵੀ ਉਹ ਕਾਂਗਰਸ ਭਵਨ 'ਚ ਹਿੰਦੂ ਮਹਾਸਭਾ ਕੋਈ ਨਵੀਂ ਆਰਗੇਨਾਈਜੇਸ਼ਨ ਖੜੀ ਕੀਤੀ, ਉਹ ਸਾਰਿਆਂ ਦੀ ਭੀੜ ਲੱਗੀ ਹੋਈ ਹੈ ਔਰ ਉਹਨਾਂ ਨੂੰ ਐਡਰੈਸ ਕਰ ਰਿਹਾ, ਪੂਰਾ ਉਹਨਾਂ ਦੇ ਮੰਤਰ ਸੁਣਾ ਰਿਹਾ ਵੇਦਾਂ ਦੇ। ਔਰ ਇੱਧਰ ਉੱਧਰ ਬਾਕੀ ਜਬਲੀਆਂ ਜਿਵੇਂ ਉਹਨੂੰ ਜਿਹੜੀਆਂ ਉਹਦੀਆਂ ਜਬਲੀਆਂ ਨੂੰ ਵੀ ਹਿੰਦੂਆਂ ਨੇ ਜਿਹੜਾ ਉਹਨਾਂ ਨੂੰ ਸੂਟ ਕਰਦਾ ਉਹਨੂੰ ਸਿੱਧੂਇਜ਼ਮ ਕਹਿੰਦੇ ਨੇ ਕਿ ਜੀ ਇਹ ਸਿੱਧੂਇਜ਼ਮ ਹੈ ਉਹਦੀਆਂ ਜਬਲੀਆਂ। ਕਦੇ ਉਹਦੇ ਕਪਲ ਸ਼ਰਮਾ ਦੇ ਸ਼ੋਅ 'ਚ ਬਹਿ ਕੇ ਮਾਰਦਾ ਸੀ ਝੂਠਾ ਠੋਕੋ ਤਾਲੀ, ਔਰ ਉਹ ਜੀ ਬਿਮਾਰ ਜ਼ਹਿਨੀਅਤ। ਉਹ ਠੀਕ ਕਿਹਾ ਇੱਕ ਨੇ, ਉਹਨੇ ਕਿਹਾ ਜੀ ਨਵਜੋਤ ਸਿੱਧੂ ਨੂੰ ਬਣਾਤਾ ਕਾਂਗਰਸ ਨੇ, ਕਹਿੰਦੇ ਹਾਂ ਬਾਂਦਰ ਦੇ ਹੱਥ 'ਚ ਮਾਚਿਸ ਫੜਾਤੀ ਹੈ, ਕਹਿੰਦਾ ਇਹ ਸਾੜੇਗਾ ਸਭ। ਲੇਕਿਨ ਉਹ ਸਾੜਦਾ ਫਿਰੇ ਸਾਰਿਆਂ ਨੂੰ। ਸਾਨੂੰ ਤਾਂ ਇਹ ਨਜ਼ਰ ਆਉਂਦਾ ਹੈ ਵੀ ਕਿਵੇਂ ਇਹ ਸਿੱਖੀ ਦਾ ਜਲੂਸ ਕਢਾ ਰਹੇ ਨੇ। ਦੂਜੇ ਪਾਸੇ ਚੰਨੀ, ਹਾਲਾਂ ਜਦੋਂ ਇਹ ਬਣਿਆ ਮੈਨੂੰ ਇੱਕ ਅੰਮ੍ਰਿਤਸਰ ਤੋਂ ਕਿਸੇ ਨੇ ਕਾਲ ਕਰਕੇ ਇੱਕ ਫੋਟੋ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਜੀ ਇਹ ਈਸਾਈ ਹੈ। ਮੈਂ ਕਿਹਾ ਕਿਉਂ? ਕਹਿੰਦੇ ਮੈਂ ਇਹਦੀ ਫੋਟੋ ਦੇਖੀ ਹੈ ਕਿਉਂਕਿ ਇਹ ਜਦੋਂ ਬੈਪਤਿਸਮਾ ਕਰਾਉਂਦੇ ਨੇ ਤਾਂ ਪਾਣੀ ਦੇ ਟੈਂਕ 'ਚ ਡਬੋਂਦੇ ਨੇ ਕਿ ਵੀ ਇਹ ਜਦੋਂ ਜਵਾਨ ਸੀ ਤੇ ਇਹ। ਮੈਂ ਕਿਹਾ ਵੀ ਹੋ ਸਕਦਾ ਹੈ, ਮੈਂ ਕਿਹਾ ਮੈਨੂੰ ਇਹ ਹੈਗਾ ਵੀ ਇਹਦੀ ਘਰ ਵਾਲੀ ਈਸਾਈ ਹੈ ਤੇ ਇਹ ਵੀ ਮੈਂ ਕਿਹਾ ਹੋ ਸਕਦਾ ਜਿਵੇਂ ਇਹਨੇ ਐਜੂਕੇਸ਼ਨ ਵਗੈਰਾ ਲਈ ਹੈ ਪੜ੍ਹਾਈ ਪੜੂਈ ਕਰਨ ਲਈ ਕਿ ਵਜੀਫੇ ਵਜੂਫੇ ਮਿਲ ਜਾਂਦੇ ਨੇ, ਹੋ ਗਿਆ ਹੋਏਗਾ ਈਸਾਈ ਵੀ। ਪਰ ਹੁਣ ਮਤਲਬ ਅਦਰਵਾਈਜ਼ ਤਾਂ ਹੋਇਆ ਜੀ ਚਮਕੌਰ ਸਾਹਿਬ ਗਿਆ ਔਰ ਫਲਾਣਾ, ਔਰ ਉਹਨੇ ਆਪਣੀ ਜਿਹੜਾ ਇਨੌਗਰਲ ਸਪੀਚ ਸੀ ਉਹਦੇ 'ਚ ਵੀ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਟ ਕੀਤਾ ਕਿ ਜੀ ਸਾਨੂੰ ਜਿਹੜੀ ਹੈ ਬਾਦਸ਼ਾਹੀ ਗੁਰੂ ਨੇ ਦਿੱਤੀ ਹੈ। ਉਹ ਸਾਰੀਆਂ ਜੋ ਸਿਆਸੀ ਲੋਕ ਕਰਦੇ ਨੇ। ਪਰ ਹੁਣ ਜਿਹੜੀ ਗੱਲ ਮੈਂ ਇਹ ਦੇਖ ਰਿਹਾ ਹਾਂ ਵੀ ਕਿਸ ਹੱਦ ਤੱਕ ਡਰਾਮੇਬਾਜ਼ੀ, ਤੁਹਾਨੂੰ ਯਾਦ ਹੋਏਗਾ ਆਰਟੀਕਲ 370 ਤੋੜਨ ਤੋਂ ਬਾਅਦ, ਗੁੰਡਾਗਰਦੀ ਕਰਨ ਤੋਂ ਬਾਅਦ, ਪਿਛਲੀਆਂ ਇਲੈਕਸ਼ਨਾਂ 2019 ਦੀਆਂ ਦੇ ਫੌਰਨ ਬਾਅਦ ਅਜੇ ਵੋਟਾਂ ਪੈਣੀਆਂ ਸੀ ਤੇ ਮੋਦੀ ਇੱਕਦਮ ਗਾਇਬ ਹੋਇਆ ਔਰ ਕੇਦਾਰਨਾਥ ਧਾਮ ਜਿਹੜਾ ਗੜਵਾਲ ਦੀਆਂ ਪਹਾੜੀਆਂ 'ਚ ਉੱਤਰਾਖੰਡ 'ਚ ਹੈ ਉੱਥੇ ਪਹੁੰਚ ਗਿਆ ਕਿ ਜੀ ਹੁਣ ਉਹ ਭਗਤੀ ਕਰਨ ਗਏ ਨੇ। ਪਰ ਉਹਨੇ ਯਕੀਨੀ ਬਣਾਇਆ ਕਿ ਭਗਤੀ ਕਰਦਾ ਮੋਦੀ ਅੰਦਰ ਕੈਮਰੇਮੈਨ ਨੇ ਉਹਨੂੰ ਸਮਾਧੀ ਦੇ ਵਿੱਚ ਬੈਠਾ ਦਿਖਾਇਆ। ਦੁਨੀਆ ਨੂੰ ਲੱਗਿਆ ਕਿ ਵੀ ਹੁਣ ਜਦੋਂ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਲੋਕ ਤਾਂ ਦੇਖ ਰਹੇ ਨੇ ਜੀ ਇਹ
ਸਿੱਧੂ ਨੇ ਕੀ ਕਿਹਾ, ਚੰਨੀ ਨੇ ਕੀ ਕਿਹਾ, ਇਹਨੂੰ ਸਿੱਧੂ ਨੂੰ ਕੱਢ ਵੀ ਦੇਣਗੇ ਕਿ ਨਹੀਂ। ਤੇ ਅਚਾਨਕ ਖਬਰ ਆਈ ਕਿ ਪੰਜਾਬ ਸਰਕਾਰ ਦੇ ਜਹਾਜ਼ ਦੇ ਉੱਤੇ ਇਹ ਸਿੱਧੂ ਵੀ ਔਰ ਚੰਨੀ ਵੀ ਔਰ ਨਾਲ ਉਹਨਾਂ ਦੇ ਹੋਰ 2-3 ਇਹ ਕੇਦਾਰਨਾਥ ਧਾਮ ਪਹੁੰਚ ਗਏ ਨੇ ਔਰ ਉਹਦੇ ਪਹਾੜੀਆਂ ਦੇ ਉੱਤੇ ਬੈਠੇ ਫੋਟੋ ਲਵਾ ਰਹੇ ਨੇ। ਸੋ ਮੇਰੀ ਦਿਲਚਸਪੀ ਹੋਈ, ਹਾਲਾਂਕਿ ਥੋੜਾ ਬਹੁਤ ਹਿੰਦੂ ਮਾਈਥੋਲੋਜੀ ਤੇ ਮੇਰੀ ਪਕੜ ਰਹੀ ਹੈ ਪਹਿਲਾਂ, ਪਰ ਹੁਣ ਤਾਂ ਇਹਨਾਂ ਦੇ ਗਪੌੜਾਂ ਵੱਲ ਦੇਖਣ ਨੂੰ ਵੀ ਵਕਤ ਜ਼ਾਇਆ ਕਰਨ ਨੂੰ ਜੀ ਨਹੀਂ ਕਰਦਾ ਕਿ ਵੀ ਇਹ ਹੈ ਕਿ ਮੋਦੀ ਵੀ ਉੱਥੇ ਗਿਆ ਸੀ 2019 ਚ, ਇਹ ਵੀ ਉੱਥੇ ਗਏ ਨੇ। ਫਿਰ ਇਸ ਦੀ ਬੈਕਗ੍ਰਾਉਂਡ ਇਹ ਹੈ ਕਿ ਵੀ ਜਦੋਂ ਇਹਨਾਂ ਦੀਆਂ ਹੀ ਕਹਾਣੀਆਂ ਫਨੀ, ਮਹਾਭਾਰਤ ਕੌਰਵਾਂ ਪਾਂਡਵਾਂ ਦੀ ਜੰਗ, ਜਦੋਂ ਪਾਂਡਵਾਂ ਨੇ ਫਾਈਨਲ ਜਿੱਤ ਲਈ ਲੜਾਈ, ਸਾਰੇ ਧੋਖਾ ਫਰਾਡ, ਤੁਸੀਂ ਜੋ ਪੜ੍ਹੋ ਮਹਾਭਾਰਤ ਤੇ ਤੁਹਾਨੂੰ ਫਿਰ ਨਜ਼ਰ ਆਏਗਾ ਕਿ ਕ੍ਰਿਸ਼ਨ ਕਿਵੇਂ ਹਰ ਪ੍ਰਿੰਸੀਪਲ ਨੂੰ ਵਾਇਓਲੇਟ ਕਰਦੇ ਨੇ, ਹਰ ਇੱਕ ਤਰੀਕਾ ਦੱਸਦੇ ਨੇ ਕਿ ਭਾਈ ਤੁਸੀਂ ਕਿਵੇਂ ਜਿਹੜਾ ਉਹ ਮੇਨ ਪ੍ਰਿੰਸੀਪਲ ਨੂੰ ਵੀ ਰਹਿਣ ਦਿਓ ਲੇਕਿਨ ਬਾਈਪਾਸ ਕਰਕੇ ਕਿਵੇਂ ਝੂਠ ਜਾਂ ਫਰਾਡ ਦੇ ਟੈਕਨੀਕਸ ਜਿਹੜੀਆਂ ਨੇ। ਹੁਣ ਜਦੋਂ ਮਾਰੇ ਜਾਂਦੇ ਨੇ, ਕਿੰਨੇ ਗੁਰੂ ਇਹਨਾਂ ਦੇ ਮਾਰੇ ਗਏ, ਕਿੰਨੇ ਰਿਸ਼ਤੇਦਾਰ ਇੱਕ ਦੂਜੇ ਨੂੰ, ਹੈ ਤਾਂ ਕਜ਼ਨ ਹੀ ਸੀ, ਔਰ ਜਦੋਂ ਰਾਜ ਉਹਨਾਂ ਦੇ ਉਹ ਮਿਲ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਦੇ ਮਨ 'ਚ ਪਛਤਾਤਾਪ ਹੁੰਦਾ, ਰਿਪੈਂਟੈਂਸ ਹੁੰਦੀ ਹੈ ਕਿ ਵੀ ਇਹ ਤਾਂ ਅਸੀਂ ਸਾਡੇ ਹੱਥੋਂ ਸਾਡੇ ਗੁਰੂ, ਸਾਡੇ ਸ਼ਰੀਕ, ਬ੍ਰਾਹਮਣ, ਦਰੋਣਾਚਾਰੀਆ, ਫਲਾਣਾ ਢਿਮਕਾ, ਇਹ ਸਾਰੇ ਮਾਰੇ ਗਏ। ਕਹਿੰਦੇ ਜੀ ਚਲੋ ਵਾਰਾਣਸੀ ਚੱਲੀਏ, ਜਿਹਨੂੰ ਅੱਜ ਬਨਾਰਸ ਕਹਿੰਦੇ ਨੇ, ਕਾਂਸ਼ੀ, ਬਨਾਰਸ, ਵਾਰਾਣਸੀ, ਇਹ ਸ਼ਿਵ ਜੀ ਦੀ ਨਗਰੀ ਹੈ। ਸ਼ਿਵ ਜੀ ਜਿਹੜਾ ਇਹਨਾਂ ਦਾ ਭਗਵਾਨ ਹੈ, ਔਰ ਕਹਿੰਦੇ ਕਿ ਵੀ ਸ਼ਿਵ ਜੀ ਨੂੰ ਇਹ ਸੀ ਕਿ ਵੀ ਇਹਨਾਂ ਨੇ ਇੰਨਾ ਖੂਨ ਡੋਲਿਆ, ਔਰ ਦੂਜਾ ਤੇ ਉਹ ਜਿਹੜੇ ਨੇ ਉੱਥੋਂ ਗਾਇਬ ਹੋ ਗਏ ਵਾਰਾਣਸੀ ਤੋਂ। ਸ਼ਿਵ ਜੀ ਨੇ ਕਿ ਮੈਂ ਨਹੀਂ, ਇਹਨਾਂ ਦੇ ਮੱਥੇ ਹੀ ਨਹੀਂ ਲੱਗਣਾ। ਇਹ ਲੱਭਦੇ ਫਿਰਨ ਤਾਂ ਸ਼ਿਵ ਜੀ ਆ ਕੇ ਇੱਥੇ, ਜਿਹਨੂੰ ਹੁਣ ਕੇਦਾਰਨਾਥ ਧਾਮ ਕਹਿੰਦੇ ਨੇ, ਇਹ ਹਿਮਾਲਿਆ ਦੇ ਵਿੱਚ ਆ ਕੇ ਬਹਿ ਗਏ। ਔਰ ਇਹ ਜਿਹੜੇ ਨੇ ਉੱਥੋਂ ਲੱਭਦੇ ਲਭਾਉਂਦੇ ਜਿਹੜੇ ਨੇ ਫਿਰ ਉੱਥੇ ਪਹੁੰਚ ਗਏ, ਔਰ ਉੱਥੇ ਅਚਾਨਕ ਭੀਮ ਨੂੰ, ਜਿਹੜੇ ਇਹਨਾਂ 5 ਪਾਂਡਵਾਂ ਚੋਂ ਸੀ, ਉਹਨੂੰ ਬੈਲ ਨਜ਼ਰ ਆਇਆ। ਹੁਣ ਜਿਵੇਂ ਹਰ ਦੇਵਤੇ ਦੀ ਸਵਾਰੀ ਹੈ, ਜਿਵੇਂ ਗਣੇਸ਼ ਹੈ ਉਹ ਹਾਥੀ ਦੇ ਮੂੰਹ ਵਾਲਾ, ਉਹਦੀ ਸਵਾਰੀ ਚੂਹਾ ਹੈ, ਇਸੇ ਤਰ੍ਹਾਂ ਸ਼ਿਵ ਜੀ ਦੀ ਸਵਾਰੀ ਜਿਹੜੀ ਆ ਉਹ ਬੈਲ ਹੈ। ਉਹ ਬੈਲ ਦੇ ਉੱਤੇ ਜਿਹੜਾ ਸੰਡੇ ਤੇ, ਬੈਲ ਨਹੀਂ ਉਹਦੇ ਤੇ ਆਕਸ, ਉਹਦੇ ਤੇ ਉਹ ਸਵਾਰੀ ਕਰਦੇ। ਹੁਣ ਉਹਦਾ ਨਾਂ ਨੰਦੀ ਹੈ ਕਿ ਭਾਈ ਉਹ ਜਿਹੜਾ ਉਸ ਦਾ ਉਹਨੂੰ ਨੰਦੀ ਨਜ਼ਰ ਆਇਆ, ਔਰ ਉਹਨੇ ਕਿਹਾ ਇਹੀ ਜਿਹੜਾ ਸ਼ਿਵ ਜੀ ਦਾ ਧਾਮ ਹੈ, ਕਿਉਂਕਿ ਇਹ ਨੰਦੀ ਇੱਥੇ ਬੈਠਾ, ਇਹਦਾ ਮਤਲਬ ਸ਼ਿਵ ਜੀ ਇੱਥੇ ਹੈ। ਤੇ ਉਹਨਾਂ ਨੇ ਆਪਣਾ ਜਿਹੜਾ ਉੱਥੇ ਆਪਣਾ ਪ੍ਰਾਇਸ਼ਚਿਤ ਕੀਤਾ। ਸੋ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਭਾਈ ਇਹਨਾਂ ਨੂੰ ਸ਼ਾਇਦ ਇਹ ਨਵਜੋਤ ਸਿੱਧੂ ਨੇ ਸੁਝਾਇਆ ਕਿ ਕਿਹਨੇ ਸੁਝਾਇਆ ਕਿ ਭਾਈ ਆਪਸੀ ਲੜਾਈ ਪੜਾਈ, ਇਹ ਅਸੀਂ ਬਹੁਤ ਪਾਪ ਕੀਤੇ ਨੇ, ਕਿਹਦਾ ਝੂਠ ਬੋਲਿਆ, ਆਪਣਾ ਪਛਤਾਤਾਪ ਕਰਕੇ ਹਾਂਜੀ ਉੱਥੇ ਜਾ ਕੇ ਆਪਣਾ ਪਛਤਾਤਾਪ ਕਰੋ। ਔਰ ਉੱਥੇ ਹੁਣ ਇਧਰ ਨਵੰਬਰ ਦੀ ਨਸਲਕੁਸ਼ੀ ਦਾ ਇਹ ਦਿਨ ਚੱਲ ਰਹੇ ਨੇ। ਕਿਸੇ ਨੂੰ ਨਹੀਂ ਹੈ ਇੱਕ ਪਾਸੇ ਤੁਸੀਂ ਕਿ ਮੈਂ ਵੀ ਪੰਜਾਬ ਕੇ लिए, ਮੈਂ ਵੀ ਪੰਜਾਬ ਕੇ लिए, ਅਮਰਿੰਦਰ ਵੀ ਮੈਂ, ਮੇਰਾ ਬਾਕੀ ਜ਼ਿੰਦਗੀ ਪੰਜਾਬ ਦੀ ਸੇਵਾ, ਬਥੇਰਾ ਤੁਸੀਂ ਲੁੱਟ ਲਿਆ, ਬਥੇਰਾ ਖਾ ਲਿਆ। ਪਰ ਇਹ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕਿਵੇਂ ਹਰ ਸਿਆਸੀ ਧਿਰ ਹਿੰਦੂਆਈਜ਼ ਹੋ ਚੁੱਕੀ ਹੈ, ਔਰ ਉਸ ਦਾ ਕਾਡਰ ਕਿਸ ਹੱਦ ਤੱਕ ਹਿੰਦੂਆਂ ਦੀ ਮਾਈਥੋਲੋਜੀ 'ਚ ਔਰ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਚੁੱਕਾ ਹੈ, ਉਸ ਤੋਂ ਤੁਸੀਂ ਅੰਦਾਜ਼ਾ ਲਾਓ। ਉਹਦੀ ਜੇ ਤੁਸੀਂ ਇਹਦੀ ਨਵਜੋਤ ਸਿੱਧੂ ਦੀ ਉਹ ਹਿੰਦੂ ਮਹਾਸਭਾ ਦੀ ਗੈਦਰਿੰਗ ਦੀ ਸਪੀਚ ਸੁਣੋ, ਵਿੱਚ ਹੀ ਜਕਾਰਾ, ਵਿੱਚ ਹੀ ਉਹ ਜੈ ਰਾਮ, ਵਿੱਚ ਹੀ ਮਤਲਬ ਉਹ ਇਸ ਦੇ ਲਈ ਜੇ ਕਿਸੇ ਹੋਰੇ ਮਜ਼ਹਬ 'ਚ ਹੁੰਦਾ ਤੇ ਇਹ ਤੇ ਬਲੈਸਫੇਮੀ ਦੇ ਚਾਰਜ ਲਾ ਕੇ ਇਹਨੂੰ ਫਿਰ ਸਖਤ ਸਜ਼ਾ ਦਿੱਤੀ ਹੁੰਦੀ। ਪਰ ਉੱਥੇ ਸਭ ਕੁਝ ਐਕਸੈਪਟੇਬਲ ਹੈ ਕਿਉਂਕਿ ਇਸ ਵੇਲੇ ਜਿਹੜਾ ਪ੍ਰੀਵੈਲੈਂਟ ਕਲਚਰ ਹੈ ਉਹ ਹਿੰਦੂਤਵਾ ਦਾ ਥਾਟ ਹੈ। ਔਰ ਕੋਈ ਵੀ ਅੱਜ ਇੱਕ ਮੀਡੀਆ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ, ਉਹ ਕਹਿੰਦਾ ਮਹਿੰਗਾਈ, ਪੈਟਰੋਲ ਕੀਮਤਾਂ 170 ਤੱਕ ਪਹੁੰਚ ਗਈਆਂ, ਹਰ ਚੀਜ਼ ਮਹਿੰਗੀ ਹੋ ਰਹੀ ਹੈ। ਇੱਕ ਕਹਿੰਦਾ ਜੀ ਹੌਲੀ ਬੋਲ, ਕਿਤੇ ਉਹ ਦੂਜਾ ਨਾ ਸੁਣ ਰਿਹਾ ਹੋਏ ਕਿ ਉਹਨਾਂ ਨੇ ਐਸਾ ਕਾਡਰ ਤਿਆਰ ਕੀਤਾ ਜਿਹੜੇ ਮਹਿੰਗਾਈ ਨੂੰ ਜਸਟੀਫਾਈ ਕਰ ਰਹੇ ਨੇ ਕਿ ਜੀ ਇਹ ਮੋਦੀ ਜੀ ਬਿਲਕੁਲ ਠੀਕ ਕਰ ਰਹੇ ਨੇ। ਜੇ ਮਹਿੰਗਾਈ ਨਾ ਕਰਦੇ ਸਭ ਦੇ ਕੋਵਿਡ ਦੀ ਵੈਕਸੀਨੇਸ਼ਨ ਥੋੜੀ ਲੱਗਣੀ ਸੀ। ਮੋਦੀ ਜੀ ਨੇ ਦੁਨੀਆ 'ਚ ਦੇਖੋ, ਭਾਰਤ ਦਾ ਜਿੱਥੇ ਜਾਂਦੇ ਨੇ ਉੱਥੇ ਡੰਕਾ ਵੱਜ ਜਾਂਦਾ, ਔਰ ਇਹ ਤਾਂ ਹੀ ਹੈ ਜੇ ਤੁਹਾਡੇ ਤੇ ਭਾਰ ਪੈਂਦਾ ਤਾਂ ਉਹਨੂੰ ਉਹ ਕਹਿੰਦੇ ਵੀ ਹੁਣ ਲੋਕਾਂ 'ਚ ਪਬਲਿਕਲੀ ਬਾਕੀ ਹਿੰਦੂਤਵਾ ਜਾਂ ਕਿਸੇ ਦੇ ਖਿਲਾਫ ਤੇ ਕਹਿਣਾ ਕੀ ਹੈ, ਮਹਿੰਗਾਈ ਕਹਿਣ ਲੱਗੇ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਗਲ ਪੈ ਜਾਣਗੇ। ਔਰ ਇਹੀ ਹਾਲ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਹੈ। ਹੁਣ ਆ ਵਿਰਾਟ ਕੋਹਲੀ ਦਾ ਕੀ ਹਾਲ ਕੀਤਾ, ਉਹਨੂੰ ਕਿਸ ਕਿਸਮ ਦੀਆਂ ਧਮਕੀਆਂ ਦਿੱਤੀਆਂ, ਮੈਚ 2 ਹਾਰੇ ਨੇ ਤੇ
ਉਸ ਦੀ ਛੋਟੀ ਜਿਹੀ ਬੱਚੀ ਹੈ 1 ਸਾਲ ਦੀ, ਉਹਦੇ ਨਾਲ ਜ਼ਬਰ ਜਨਾਹ ਦੀ ਧਮਕੀ ਹਿੰਦੂ ਤਵੀ ਦੇ ਰਹੇ ਨੇ ਕਿ ਵੀ ਇਸ ਵੇਲੇ ਇਸ ਕਿਸਮ ਦਾ ਜਨੂਨ ਹੈ ਕਿ ਵੀ ਇਹ ਤਾਂ ਹੁਣ ਉੱਥੇ ਇਸ਼ੂ ਹੀ ਨਹੀਂ ਬਹੁਤਿਆਂ ਨੂੰ ਲੱਗਦਾ। ਸੋ ਦੈਟ ਇਜ਼ ਆਲ ਦਾ ਮੋਰ ਰੀਜ਼ਨ ਕਿ ਸਾਡੇ ਲਈ ਇਹਨਾਂ ਤੋਂ ਪੂਰੀ ਤਰ੍ਹਾਂ ਜਦੋਂ ਤੱਕ ਅਸੀਂ ਈਵਨ ਇਹ ਅੰਬਲਾਈਕਸ ਪਲਾਸੈਂਟਾ ਫਸਿਆ ਹੋਇਆ ਨਾ ਉਹਦੇ 'ਚ, ਤੇ ਅਸੀਂ ਇਹਦੇ ਨਾਲੋਂ ਪੂਰਾ ਨਾੜੂ ਕੱਟ ਕੇ ਵੱਖ ਹੋ ਕੇ, ਵੱਖ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਹੈ, ਲੇਕਿਨ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਤੋਂ ਬਿਨਾਂ ਅਦਰਵਾਈਜ਼ ਅਸੀਂ ਇਹਨਾਂ ਦੇ ਵਿੱਚ ਉਵੇਂ ਹੀ ਡੁੱਬ ਡੱਬ ਜਾਵਾਂਗੇ ਜੋ ਹਾਲ ਇਹਨਾਂ ਨੇ ਬੁੱਧ ਧਰਮ ਦਾ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।